अस्सलाम वालेकुम, सत श्री अकाल जी। मैं ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਮੇਰਾ ਪਿੰਡ ਦੇ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਲਾਹੌਰ ਦੇ ਇੱਕ ਪਿੰਡ ਦੇਵ ਕਲਾਂ। ਇਹ ਪਿੰਡ ਹੈ ਜੀ ਸਰਦਾਰ ਸ਼ਾਮ ਸਿੰਘ ਦੇ ਫੋਰ ਫਾਦਰਸ ਦਾ। ਸਰਦਾਰ ਸ਼ਾਮ ਸਿੰਘ ਇਸ ਵੇਲੇ ਅਜੀਤ ਅਖਬਾਰ ਦੇ ਵਿੱਚ ਨਾਵਲ ਨਿਗਾਰ ਨੇ, ਪੱਤਰਕਾਰ ਨੇ। ਉਹ ਸਰਦਾਰ ਸ਼ਾਮ ਸਿੰਘ ਦੇ ਫੋਰ ਫਾਦਰ ਜਿਨ੍ਹਾਂ ਵਿੱਚੋਂ ਸਰਦਾਰ ਗੁਰਦਿਆਲ ਸਿੰਘ ਅਤੇ ਉਹਨਾਂ ਦੇ ਦਾਦਾ ਜੀ ਸਰਦਾਰ ਲਹਿਣਾ ਸਿੰਘ जो इस देव कलां दे वसिंदे सीगे। सरदार सोभा सिंह पहलवान और गुरमेज सिंह भी इसे ही पिंड तो सीगे। बकौल शाम सिंह संधू साहब दे कि इन्हां दे फादर गुरदयाल सिंह दे कुछ फ्रेंड्स जिन्हां विचों ताज मुहम्मद और फकीर दीन जो इसे ही पिंड दे वासी सी ਨੂੰ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ। मेरा नाम श्याम सिंह संधू है। मेरे पिता जी का नाम सरदार गुरदयाल सिंह संधू सी ਅਤੇ ਦਾਦਾ ਜੀ ਦਾ ਨਾਮ ਸਰਦਾਰ ਲਹਿਣਾ ਸਿੰਘ ਸੀ। ਉਹ ਪਿੰਡ ਦੇਊ ਕਲਾਂ 'ਚ ਸੁਨਿਆਰਾ ਕੰਮ ਕਰਦੇ ਸੀ, ਨਾਲ ਹੀ ਸ਼ਾਹੂਕਾਰੀ ਵੀ ਕਰਦੇ ਸੀ। ਤਾਇਆ ਜੀ ਵੀ ਮੇਰੇ ਪਿੰਡ ਅਲੱਗ ਘਰ 'ਚ ਉੱਥੇ ਹੀ ਰਹਿੰਦੇ ਸੀਗੇ। ਇੱਕ ਤਾਏ ਦਾ ਨਾਮ ਮੇਰੇ ਦਾ ਸਰਦਾਰ ਮੇਜਾ ਸਿੰਘ ਸੰਧੂ ਸੀਗਾ। ਸਾਡੇ ਕੁਝ ਜਿਹੜੇ ਬਜ਼ੁਰਗਾਂ ਦੇ ਰਿਸ਼ਤੇਦਾਰ ਸੀ ਇੱਥੋਂ ਥੋੜ੍ਹੀ ਦੂਰ ਪਿੰਡ ਹਰਪਾਲ ਕੇ ਰਹਿੰਦੇ ਸੀ। ਮੇਰੀ ਜਿਹੜੇ ਮਦਰ ਦਾ ਪਿੰਡ ਹੈਗਾ ਠੱਟਾ ਸੌੜਾ, ਉੱਥੋਂ ਦੇ ਸੀ। ਮੇਰੇ ਜਿਹੜੇ ਨਾਨਾ ਜੀ ਸੀ ਉਹ ਕੁੰਦਨ ਸਿੰਘ ਸੀ, ਉਹ ਰਾਇਲ ਏਅਰਫੋਰਸ ਸੀਗੇ ਜੀ। ਇਸੇ ਤਰ੍ਹਾਂ ਹੀ ਹਰਪਾਲ ਕੇ ਸਾਡੀਆਂ ਹੋਰ ਵੀ ਰਿਸ਼ਤੇਦਾਰੀਆਂ ਸੀਗੀਆਂ। ਮੇਰੇ ਦਾਦੀ ਜੀ ਦੇ ਭੂਆ ਜੀ ਦੇ ਲੜਕੇ ਉੱਥੇ ਰਹਿੰਦੇ ਸੀਗੇ। ਸਰਦਾਰ ਪ੍ਰੀਤਮ ਸਿੰਘ, ਸਰਦਾਰ ਤੇਜਾ ਸਿੰਘ। ਇਹ ਪਿੰਡ ਜਿਹੜਾ ਦੇਊ ਕਲਾਂ, ਇਹ ਮੇਰੇ ਤਾਏ ਭਲਵਾਨ ਸੂਬਾ ਸਿੰਘ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਾਨੂੰ ਚੜ੍ਹਦੇ ਪੰਜਾਬ ਤੋਂ ਸਰਦਾਰ ਸ਼ਾਮ ਸਿੰਘ ਸੰਧੂ ਨੇ ਰਿਕੁਐਸਟ ਕੀਤੀ ਸੀ ਕਿ ਲਾਹੌਰ 'ਚ ਉਹਨਾਂ ਦਾ ਇੱਕ ਪਿੰਡ ਹੈ ਦੇਊ ਕਲਾਂ। ਸੋ ਉਹਨਾਂ ਦੇ ਵੱਡ ਵਡੇਰੇ ਇੱਥੇ ਰਹਿ ਕੇ ਗਏ ਸੀ ਔਰ ਉਹਨਾਂ ਨੇ ਮੈਨੂੰ ਬਹੁਤ ਕੁਝ ਪਿਆਰ ਭਰੀਆਂ ਜਿਹੜੀਆਂ ਗੱਲਾਂ ਨੇ ਉਹ ਲਿਖਤੀ ਰੂਪ 'ਚ ਭੇਜੀਆਂ ਨੇ। ਸੋ ਉਹੀ ਗੱਲਾਂ ਨੂੰ ਲੈ ਕਰਕੇ ਅਸੀਂ ਪੁੱਛਣ ਆਏ ਹਾਂ ਇਹਨਾਂ ਦੇ ਪਿੰਡ ਦੇ ਵਿੱਚ। ਔਰ ਇਹਨਾਂ ਦੇ ਪਿੰਡ ਦੇ ਵਿੱਚ ਮੈਨੂੰ ਕੁਝ ਬਜ਼ੁਰਗ ਜਿਹੜੇ ਨੇ ਉਹ ਮਿਲੇ ਨੇ ਔਰ ਸਭ ਕੁਝ ਹੈ ਜਾਣਦੇ ਨੇ। ਬਾਬਾ ਜੀ अस्सलाम वालेकुम, सत श्री अकाल। ਵਾਲੇਕੁਮ अस्सलाम। ਬਾਬਾ ਜੀ ਠੀਕ ਠਾਕ ਹੋ? ਅੱਲਾ ਦਾ ਕਰਮ ਹੈ, ਸ਼ੁਕਰ ਹੈ। ਬਾਬਾ ਜੀ ਤੁਹਾਡਾ ਕੀ ਨਾਂ ਜੇ? सुल्तान ਮੁਹੰਮਦ। हाँ ਤੇ ਤੁਹਾਡੇ ਵਾਲਦ ਸਾਹਿਬ ਦਾ ਨਾਂ? मियाँ माणा। ਮੀਆਂ ਮਾਣਾ। ਹਾਂ। ਦਾਦੇ ਜੀ ਦਾ ਨਾਮ ਯਾਦ? हाँ याद है। ਕੀ ਨਾਂ ਸੀ ਉਹਨਾਂ ਦਾ? मियाँ चंडे खा। ਮੀਆਂ ਝੰਡੇ ਖਾਂ। हाँ ਅੱਛਾ। ਤੇ ਤੁਸੀਂ ਇਸ ਪਿੰਡ ਦੇ ਵਸਿੰਦੇ ਹੋ? शुरू तो लैके। ਅੱਛਾ। ਤੇ ਹੁਣ ਤੁਹਾਡੀ ਉਮਰ ਕਿੰਨੀ ਕੁ ਹੈਗੀ ਹੈ? हूँ उम्र 93-94 साल। सात साल रेंदे 100 चों। 100 ਸੈਂਚਰੀ ਚ 7 ਸਾਲ ਰਹਿੰਦੇ ਆ। हाँ 7 साल। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਬਜ਼ੁਰਗੋ ਤੁਹਾਡਾ ਕੀ ਨਾਂ ਜੀ? मेरा नाम गुलाम साबर।
ਗੁਲਾਮ ਸਾਬਰ। ਹਾਂ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਜੀ? ਮੇਰਾ ਵਾਲਦ ਸਾਹਿਬ ਤਾਂ ਜਿਹੜਾ ਸੀ ਉਹ ਖੇਮ ਕਰਨ ਦਾ ਸੀ, ਖੇਮ ਕਰਨ ਦੇ ਵਿੱਚ ਬਹੁਤ ਹੋ ਗਏ ਅੱਛਾ ਤੇ ਮੇਰੇ ਇੱਥੇ ਨਾਨਕੇ ਸਨ ਅੱਛਾ, ਨਾਨਕੇ ਸੀ ਤੁਹਾਡੇ? ਇਹ ਸਾਡਾ ਬਣੇਵਾ ਹੈ। ਅੱਛਾ ਤੇ ਆਪਣਾ ਮੈਂ ਵਿਆਹ ਕਰਦਾ। ਬਾਬੇ ਸ਼ਾਦੀ ਦਾ ਦੋਤਰਾ ਹੈ ਅੱਛਾ ਤੇ ਮੋਤੀ ਹੀ ਜਿਹੜਾ ਉਹਦਾ ਪੋਤੜਾ ਅੱਛਾ, ਮੀਆਂ ਮੋਤੀ, ਉਹ ਜਾਣਦੇ ਸੀ, ਮਸ਼ਹੂਰ ਆਦਮੀ ਸੀ ਸਹੀ। ਜਿਨ੍ਹਾਂ ਦੀ ਵਜ੍ਹਾ ਨਾਲ ਹਰ ਇੱਕ ਨੂੰ ਜਾਣਦੇ ਸਨ। ਅੱਛਾ, ਤੁਸੀਂ ਇਹ ਜਿਹੜੇ ਪਿੰਡ ਆਪਾਂ ਬੈਠੇ ਆ ਇਹਦਾ ਪੂਰਾ ਨਾਂ ਕੀ ਹੈਗਾ? ਦਿਉ ਕਲਾਂ। ਦੇਊ ਕਲਾਂ। ਹਾਂ, ਵੈਸੇ ਇਹਨੂੰ ਕਿਸੇ ਸਰਦਾਰ ਦੇ ਨਾਮ ਨਾਲ ਵੀ ਯਾਦ ਕੀਤਾ ਉਹ ਦਿਉ ਖੁਰਦਿਆ। ਦੇਊ ਖੁਰਦ। ਉਹ ਦੇਉ ਖੁਰਦੇ ਆ। ਅੱਛਾ ਅੱਛਾ ਅੱਛਾ। ਇਸ ਪਿੰਡ ਜਿਹੜਾ ਦੇਊ ਕਲਾਂ ਹੈ ਇਹਦੇ ਲਾਗੇ ਲਾਗੇ ਪਿੰਡਾਂ ਦੇ ਕੀ ਨਾਮ ਹੈਗੇ? ਲਾਗੇ ਪਿੰਡਾਂ ਦੇ ਨਾਂ ਇੱਕ ਹਰਪਾਲ ਕੇ ਇਸ ਪਾਸੇ ਹਰਪਾਲ ਕੇ, ਕਮਾਇਆ ਤੇ ਇਧਰ ਕਮਾਇਆ ਜਠੌਲ ਤੇ ਜਠੌਲ ਨਾਲ ਲੱਗਦਾ ਹੈ, ਹਾਂ ਨਾਲ ਬੱਲੜਿਆ, ਬੱਲੜ ਜਿੱਥੇ ਪਹਿਲੋਂ ਤੋਂ ਲੈ ਕੇ ਨਾ ਸਿੱਖ ਨਾ ਹੋਰ ਪੰਜਾਬੀ ਉੱਥੇ ਕਨੱਕਰ ਰਹਿੰਦੇ ਸੀ। ਰਾਜਾ ਬੋਲਾ, ਰਾਜਾ ਬੋਲਾ। ਗੁਰੂ ਮਾਨਟ, ਅੱਛਾ, ਆਲੂ। ਆਲੂ। ਹਾਂ ਆਲੂ ਬੜਾ ਪਿੰਡ ਮਸ਼ਹੂਰ ਹੈ। ਆਲੂ ਜੱਸਾ ਸਿੰਘ ਆਲੂ ਵਾਲੀਆ ਇੱਕ ਬਹੁਤ ਵੱਡਾ ਹਾਂ ਸਰਦਾਰ ਹੋਇਆ ਸਰਦਾਰ ਸੌੜਾ ਠੱਟਾ ਕਰੇਸ਼ੀ ਵਾਲਾ। ਅੱਛਾ ਹਾਂ ਅੱਛਾ, ਜਦੋਂ ਤੁਸੀਂ 47 ਤੋਂ ਪਹਿਲੇ ਇਸ ਪਿੰਡ 'ਚ ਰਹਿੰਦੇ ਸੀ, ਹਾਂ ਆਪਸ ਦੇ ਵਿੱਚ ਸਿੱਖਾਂ ਦਾ, ਮੁਸਲਮਾਨਾਂ ਦਾ, ਹਿੰਦੂਆਂ ਦਾ ਜਾਂ ਜਿਹੜੀ ਮਸੀਹ ਬਰਾਦਰੀ ਸੀ, ਸਾਰਿਆਂ ਦਾ ਵਸੇਬ ਕਿਦਾਂ ਦਾ ਸੀਗਾ? ਹਾਂ ਕਿਦਾਂ ਦਾ ਰਹਿਣ ਸਹਿਣ ਕਿਦਾਂ ਦਾ ਸੀ? ਬੜਾ ਸੋਹਣਾ ਹੈ, ਬੜਾ ਸੋਹਣਾ ਹੈ, ਬੜਾ ਸੋਹਣਾ ਸੀ। ਬੜਾ ਸੋਹਣਾ। ਅੱਛਾ, ਹਾਂ ਕਦੀ 47 ਤੋਂ ਪਹਿਲੇ, ਵੰਡ ਤੋਂ ਪਹਿਲੇ, ਕਿਉਂਕਿ ਤੁਸੀਂ ਉਸ ਵੇਲੇ 20 ਸਾਲਾਂ ਦੇ ਸੀ, ਜਵਾਨ ਸੀਗੇ, ਹਾਂ ਤੇ ਕਦੀ 47 ਤੋਂ ਪਹਿਲੇ ਕੋਈ ਅਣਬਣ ਤੇ ਨਹੀਂ ਹੋਈ ਆਪਸ 'ਚ? ਨਹੀਂ ਇੱਥੇ? ਨਹੀਂ ਕੋਈ ਨਹੀਂ ਆਉਣ ਵਾਲਾ ਜੀ। ਅੱਛਾ, ਹੋਈ ਹਾਂ। ਇੱਥੇ ਸਿੱਖਾਂ ਦੇ ਕਿੰਨੇ ਘਰ ਸੀਗੇ? ਸਿੱਖਾਂ ਦੇ ਘਰ ਸੀ 8-10 ਘਰ ਸੀ ਮੋਟੇ ਤਾਂ। ਸਿੱਖਾਂ ਦੇ ਹੀ ਸਾਰੇ ਸਨ, ਹੋਰ ਤਾਂ ਮੁਸਲਮਾਨ ਸਾਡੇ ਤੋਂ ਹੋਰ ਕੋਈ ਨਹੀਂ। ਦਲੀਪ ਸਿੰਘ ਦਾ ਵਲਡ ਖਾਣੇ ਇੱਕ ਘਰ ਉਹ ਸੀ, ਅੱਛਾ, ਤੇ ਇੱਕ ਦੇਸੋਂ ਹਾਂ, ਤੇ ਪਰਲਾ ਸਿੰਘ ਹੂੰ, ਤੇ ਹਰੀ ਸਿੰਘ, ਹਰੀ ਸਿੰਘ, ਤਾਰਾ ਸਿੰਘ। ਵਾਹ ਜੀ ਵਾਹ, ਹਾਂ ਸਾਰਿਆਂ ਨੂੰ ਜਾਣਦੇ ਫਿਰ? ਸਾਰਿਆਂ ਨੂੰ ਜਾਣਦੇ ਆ। ਅੱਛਾ, ਹਾਂ। ਨੰਬਰਦਾਰ ਕੌਣ ਹੁੰਦਾ ਸੀ ਪਿੰਡ ਦਾ? ਨੰਬਰਦਾਰ ਜਗ ਸਿੰਘ ਸੀ, ਜੱਗ ਸਿੰਘ। ਜਗ ਸਿੰਘ। ਅੱਛਾ ਅੱਛਾ ਅੱਛਾ, ਉਹ ਉੱਥੇ ਹੀ ਮਰ ਗਿਆ ਸੀ। ਇੱਥੇ ਹੀ ਮਰ ਗਿਆ ਸੀ? ਇਹ ਇੱਥੇ ਨਾ ਹੂੰ ਹੂੰ ਇੱਥੇ ਪੈਰ 'ਚ ਛੋਲਿਆਂ ਦਾ ਦਾਣਾ ਚੁਭਿਆ ਮਕਾਨ 'ਚ ਬਹਿਣ ਲੱਗਾ, ਜੁੱਤੀ ਲਾ ਕੇ ਹੂੰ, ਇੱਥੇ ਛੋਲਿਆਂ ਦੀ ਚੁੰਝ ਖੋਬ ਗਈ ਦਾਣੇ ਦੀ, ਅੱਛਾ ਉਹ ਮੋਹਰੀ ਬਣ ਗਈ। ਉਹਦੇ ਨਾਲ ਹੀ ਉਹ ਫਿਰ ਉਹਦੇ ਇੱਥੇ ਮਰ ਗਿਆ ਹੈ। ਅੱਛਾ। ਹਾਂ ਇੱਥੇ ਕੋਈ ਨਾਮੀ ਗ੍ਰਾਮੀ ਸਿੱਖ ਜਿਹੜੇ ਸਨ, ਉਹਨਾਂ ਦਾ ਕੋਈ ਪਤਾ? ਸੂਬਾ ਪਹਿਲਵਾਨ ਨਾਮੀ ਗਰਾਨੀ ਜੇ ਦਲੀਪ ਸਿੰਘ ਸੀ ਨਾ, ਹਾਂ ਹਾਂ, ਇਹ ਵੀ ਚੰਗੇ ਭਲੇ ਜੱਟ ਸੀ, ਅੱਛਾ। ਤਿੰਨਾਂ ਰੱਬਿਆਂ ਦੇ ਮਾਲਕ ਸੀ। ਅੱਛਾ ਤੇ ਲੰਬੜਦਾਰ ਜਿਹੜਾ ਸੀ ਉਹਦੀ 250 ਕਮਾ ਪਿਆਰੀ, 250 ਵੀਗਾ। ਅੱਛਾ ਹਾਂ ਸੂਬਾ ਭਲਵਾਨ ਅੱਛਾ, ਉਹ ਚੰਗੇ ਭਲੇ ਨੂੰ ਜਾਣਦੇ ਆ। ਸੂਬਾ ਪਹਿਲਵਾਨ। ਸੂਬਾ ਭਲਵਾਨ ਪਹਿਲਵਾਨ ਮਸ਼ਹੂਰ ਸੀ ਇਹਨਾਂ ਦਾ? ਬੜਾ ਮਸ਼ਹੂਰ ਸੀ। ਉਹਨਾਂ ਦੇ ਬੱਚਿਆਂ ਨੇ ਹੀ ਭੇਜਿਆ ਮੈਨੂੰ ਇੱਥੇ। ਅੱਛਾ ਹਾਂ, ਠੀਕ ਹੈ। ਸਹੀ ਸਹੀ। ਉਹਨਾਂ ਨਾਲ ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀ? ਉਹਨਾਂ ਦੇ ਬੱਚਿਆਂ ਦਾ ਪਤਾ? ਬੜਾ ਸੋਹਣਾ ਰਹਿਣ ਸੀ। ਹਾਂ, ਕੋਈ ਗੱਲਬਾਤ ਸਾਡੀ ਆ ਕੋਈ ਉਹਨਾਂ ਦੇ ਬੱਚਿਆਂ ਦਾ ਕੋਈ ਪਤਾ ਕੌਣ ਕੌਣ ਸੀ, ਜਾਂ ਉਹਨਾਂ ਦੇ ਵੱਡੇ ਕੌਣ ਕੌਣ ਸੀ? ਸੂਬੇ ਭਰਾ ਇੱਕ ਦਾ ਨਾਂ ਮੇਜਾ ਸੀ, ਮੇਜਾ। ਮੇਜਾ ਸਿੰਘ। ਅੱਛਾ, ਇੱਕ ਨਾਂ ਦਿਆਲ ਸਿੰਘ। ਦਿਆਲ ਸਿੰਘ। 2 ਪੁੱਤਰ ਸੀ ਉਹਦੇ। 2 ਪੁੱਤਰ ਸੀ? ਦੋ। ਤੇ ਇੱਕ ਸੂਬਾ। ਇੱਕ ਸੂਬਾ। ਸੂਬਾ ਤਾਂ ਉਹਦੇ ਭਰਾ ਦਾ ਪੁੱਤਰ ਸੀ ਨਾ। ਅੱਛਾ, ਉਹ ਭਤੀਜਾ ਸੀ ਉਹਦਾ। ਸਹੀ 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 ਸਹੀ। ਇੱਕ ਲਹਿਣਾ ਸਿੰਘ ਸੀ ਉਹਨਾਂ ਦਾ ਕੋਈ? ਲਹਿਣਾ ਸਿੰਘ। ਲਹਿਣਾ ਸਿੰਘ ਪਿਓ ਵੀ ਸੂਬੇ ਦਾ। ਅੱਛਾ, ਹਾਂ ਸਹੀ ਸਹੀ। ਲਹਿਣਾ ਸਿੰਘ ਪਿਓ ਸੀ, ਉਹ ਸੁਨਿਆਰੇ ਦਾ ਕੰਮ ਕਰਦਾ ਸੀ। ਸੁਨਿਆਰਿਆਂ ਦਾ ਕੰਮ ਕਰਦਾ ਸੁਨਿਆਰੇ ਦਾ ਸੀ, ਕੰਮ ਬਿਲਕੁਲ ਕਰਦਾ। ਬਿਲਕੁਲ। ਹਾਂ ਅੱਛਾ, ਉਹ 2 ਬੰਦਿਆਂ ਦਾ ਨਾਮ ਵੀ ਮੈਨੂੰ ਦੱਸਦੇ ਸੀ, ਇੱਕ ਤਾਜਦੀਨ ਤੇ ਦੂਸਰਾ ਫਕੀਰ ਮੁਹੰਮਦ ਫੀਰੀ ਉਹਨੂੰ ਕਹਿੰਦੇ ਸੀ। ਜਲਾ ਫੀਰੀ ਜਲਾ ਫੀਰੀ ਜਲਾ ਤੇ ਆਪਣਾ ਆਪਣਾ ਤਾਜ। ਫੇਰੀ ਜਲਾ, ਹਾਂ, ਫੇਰੀ ਜਲਾ। ਤਾਜ ਆਪਣਾ ਇੱਥੇ ਆ ਮੁੰਡਾ ਆਇਆ ਉਹਦਾ, ਚਲਾ ਗਿਆ ਚਲਾ ਫੇਰੀ ਜਲਾ। ਅੱਛਾ ਅੱਛਾ, ਉਹ ਮਰ ਗਿਆ। ਮਰ ਗਿਆ। ਤੇ ਤੇ ਤਾਜ ਮੁਹੰਮਦ? ਤਾਜ ਮੁਹੰਮਦ ਆ ਜਿਹੜਾ, ਉਹ ਉਹਦੇ ਨਾਲ ਜ਼ੋਰ ਕਰਦਾ ਹੁੰਦਾ ਸੀ ਸੂਬੇ ਨਾਲ। ਤਾਜ ਤੇ ਮੇਰਾ ਤੇ ਭਰਾ ਇੱਕ ਸੀ, ਉਹਦਾ ਨਾਂ ਸੀ ਮੱਖਣ। ਮੱਖਣ। ਅੱਛਾ, ਇਹ ਦੋਵੇਂ ਜ਼ੋਰ ਕਰਦੇ ਜ਼ੋਰ ਕਰਦੇ ਦੋਵੇਂ ਪਹਿਲਵਾਨ ਸੀਗੇ? ਦੋਵੇਂ ਪਹਿਲਵਾਨ ਸੀ ਤੇ ਇਹ ਤਿੰਨੇ ਕਿੰਨੇ ਦਾ ਚਗਿਰਦ ਸਨ ਉਹਦੇ ਸੂਬੇ ਦੇ। ਅੱਛਾ ਤੇ ਉਹਦੇ ਨਾਲ ਫਿਰ ਜ਼ੋਰ ਕਰਦੇ ਹੁੰਦੇ ਸਨ। ਅੱਛਾ ਇਹਦਾ ਮੈਨੂੰ ਇੰਨਾ ਪਤਾ ਹੈ। ਅੱਛਾ ਤੇ ਅੱਛਾ। ਹਾਂ। ਤੇ ਫਿਰ ਇੱਥੇ ਲੱਗਦੇ ਸੀ ਅਖਾੜੇ? ਲੱਗਦੇ ਸੀ ਕਿ ਅੱਛਾ। ਸੂਬਾ ਜਿਹੜਾ ਹੈ ਨਾ, ਹੂੰ, ਅੱਲਾ ਚਾਹੇ ਤਾਂ ਕਦੀ ਢਾਹ ਨਹੀਂ ਖਾਧੀ ਉਹਨੇ, ਅੱਛਾ, ਕਦੀ ਕਿਨੇ ਢਾਹ ਨਹੀਂ ਖਾਧੀ ਉਹਨੇ। ਸਹੀ। ਟੱਠਾ ਨਹੀਂ ਹੋ ਕਿਸੇ ਤੋਂ, ਜਦੋਂ ਅੱਛਾ, ਟਮਾਉਂਦਾ ਹੀ ਸੀ। ਇੱਕ ਰਣੀਆਂ ਹੁੰਦਾ ਸੀ, ਰਣੀਆਂ। ਰਣੀਆਂ ਅੱਛਾ,
ਉਹਦਾ ਹੈਗਾ ਸੀ ਜੈਬ ਸਿੰਘ ਦਾ ਬੇਟਾ। ਅਜੈਬ ਸਿੰਘ ਦਾ ਪੁੱਤਰ ਸੀ। ਹਾਂ, ਜੈਬ ਸਿੰਘ ਦਾ ਪੁੱਤਰ। ਅੱਛਾ। ਤੇ ਦਲੀਪ ਸਿੰਘ ਦੇ 2 ਮੁੰਡੇ ਸੀ, ਹੂੰ। ਉਹ ਮੇਰੇ ਤੋਂ ਛੋਟੇ ਸੀ। ਤੁਹਾਡੇ ਤੋਂ ਛੋਟੇ ਸੀ। ਛੋਟੇ ਯਾਰ ਤੁਹਾਡਾ ਕਿਹੜਾ ਹੁੰਦਾ ਸੀ? ਹੈਂ? ਤੁਹਾਡਾ ਯਾਰ ਕਿਹੜਾ ਹੁੰਦਾ ਸੀ? ਯਾਰ ਹੁੰਦਾ ਇੱਥੇ ਹੈਗਾ ਸੀ ਨਾਮ ਸਿੰਘ ਤੇ ਅਰਜਨ ਸਿੰਘ। ਨਾਮ ਸਿੰਘ ਤੇ ਅਰਜਨ ਸਿੰਘ। ਅਰਜਨ ਸਿੰਘ ਤੁਹਾਡੇ ਦੋਸਤ ਸੀਗੇ? ਹਾਂ, ਸਾਡੇ ਕੋਲ ਨਾਲ ਹਵੇਲੀ ਉਹਨਾਂ ਦੀ। ਅੱਛਾ ਅੱਛਾ। ਉਹਦਾ ਮੁੰਡਾ ਸੀ ਨਾ ਅਰਜਨ ਸਿੰਘ ਦਾ, ਹੂੰ। ਅਸੀਂ ਤੇ ਉਹ ਬੜਾ ਜੇ ਡੰਗਰ ਚਾਰੇ ਇਕੱਠੇ। ਹੂੰ। ਹਾਂ, ਬੜਾ ਪਿਆਰ ਸੀ ਸਾਡਾ। ਵਾਹ ਜੀ ਵਾਹ। ਹਾਂ, ਬੜਾ ਪਿਆਰ ਸੀ। ਹਾਂ, ਡੰਗਰ ਚਾਰਦੇ ਸੀ ਇਕੱਠੇ? ਡੰਗਰ ਚਾਰਦੇ ਰਹੇ। ਹੂੰ। ਸਹੀ ਸਹੀ ਸਹੀ। ਇਹ ਗੁਰਦੁਆਰਾ ਕਿੱਥੇ ਸੀ ਪਿੰਡ ਦਾ? ਗੁਰਦੁਆਰਾ ਇੱਥੇ ਆ ਉਰਲੀ ਕੋਟ ਤੇ। ਉਰਲੀ ਕੋਟ ਇੱਕ ਹੀ ਗੁਰਦੁਆਰਾ ਸੀ? ਹਾਂ, ਅੱਛਾ। ਇੱਕੋ ਹੀ। ਉਹ ਗੁਰਦੁਆਰਾ ਸਾਨੂੰ ਵਿਖਾ ਦੋਗੇ? ਵਿਖਾ ਦੇ ਹੁਣ ਤਾਂ ਉਹਦੇ ਉਹ ਤਾਂ ਟੈਟ ਹੋ ਕੇ ਸਕੂਲ ਬਣ ਗਿਆ ਬੱਚਿਆਂ ਦਾ। ਚਲੋ ਮਤਲਬ ਉਹ ਥਾਂ ਵੀ ਵਿਖਾ ਦਿਓ। ਸਕੂਲ ਬਣ ਗਿਆ ਉਹ। ਸਕੂਲ ਬਣ ਗਿਆ, ਚਲੋ ਚੰਗੀ ਵਿਖਾ ਦਿਆਂਗੇ ਤੁਹਾਨੂੰ ਉਹ। ਅੱਛਾ ਅੱਛਾ। ਹਾਂ, ਆ ਬੱਚਿਆਂ ਦਾ ਸਹੀ। ਸਕੂਲ ਬਣ ਗਿਆ ਸਰਕਾਰੀ ਤੇ ਉਹ ਸੂਬੇ ਦਾ ਹੂੰ। ਘਰ ਹਾਂ, ਸੂਬੇ ਦਾ ਘਰ ਵਿਖਾ ਦਿਓ, ਲੈਣੇ ਦਾ ਘਰ ਵਿਖਾ ਦਿਓ। ਚਲੋ। ਲੈਣੇ ਫਿਰ ਅੱਛਾ, ਸੂਬੇ ਦਾ ਬਾਪ ਦਾ ਘਰ ਆਇਆ ਸੀ ਤੇ ਕੀ ਬਣਾਉਂਦਾ ਸੀ? ਜ਼ੇਵਰ। ਜੇਵਰ ਬਣਾਉਣਾ ਸੀ। ਅੱਛਾ, ਸੁਨਿਆਰੇ ਸੀਗੇ। ਸੁਨਿਆਰੇ ਦਾ ਕੰਮ ਕਰਦਾ। ਅੱਛਾ। ਉਹ ਦੁਕਾਨ ਸੀ ਗਿਆਨ ਸਿੰਘ। ਗਿਆਨ ਸਿੰਘ। ਗਿਆਨ ਸਿੰਘ, ਨਾਮ ਸਿੰਘ, ਅੱਛਾ ਸੂਬੇ ਦੇ ਆਪਣੇ ਸ਼ਰੀਕਾ ਸੀ। ਅੱਛਾ ਅੱਛਾ। ਇਹ ਉਹਨਾਂ ਦਾ ਘਰ ਸੀਗਾ। ਸ਼ਾਮ ਸਿੰਘ ਜੀ, ਤੁਹਾਡੇ ਤਾਏ ਜੀ ਦਾ ਘਰ ਬਦਲ ਗਿਆ ਵਾ ਸਾਰਾ ਕੁਝ? ਇਹ ਕਿਹਦਾ ਘਰ ਸੀ ਬਜ਼ੁਰਗੋ? ਲੰਬਰਦਾਰ ਜਗ ਸਿੰਘ ਦਾ। ਲੰਬਰਦਾਰ ਜਗਤ ਸਿੰਘ ਦਾ ਘਰ ਸੀਗਾ। ਆ ਹਵੇਲੀ ਸੀ। ਨਾਮ ਸਿੰਘ ਤੇ ਅਰਜਨ ਸਿੰਘ ਜਿਹੜੇ ਤੁਹਾਡੇ ਬੇਲੀ ਸੀਗੇ? ਦੋਵੇਂ ਭਾਈ ਸੀ ਇਹ। ਅੱਛਾ। ਹਾਂ। ਮੁੰਡੇ ਕਿਦੇ ਸੀ ਇਹ? ਮੁੰਡੇ ਦੇ ਸੀ ਇਹਦੇ ਮੁੰਡਾ ਸੀ ਅਰਜਨ ਸਿੰਘ ਦਾ। ਅਰਜਨ ਸਿੰਘ ਦਾ ਮੁੰਡਾ ਸੀ। ਦੂਜੇ ਨਾਮ ਸਿੰਘ ਮੁੰਡੇ ਨਿੱਕੇ ਨਿੱਕੇ ਹਜੇ ਬਾਲ ਸੀ। ਅੱਛਾ ਉਹ ਸਿਆਣਾ ਸੀ ਮੁੰਡਾ। ਅੱਛਾ, ਇਹ ਘਰ ਸੀ ਉਹਨਾਂ ਦਾ? ਆਏ ਘਰ ਸੀ ਇਹਨਾਂ ਦਾ। ਚਲੋ ਤੇ ਜੀ। ਵੇਲੀ ਉੱਥੇ ਸਾਡੇ ਨਾਲ ਹੀ ਪਿੰਡ 'ਚ ਨਾ, ਹਾਂ ਹਾਂ। ਸਾਡੇ ਨਾਲ ਵੇਲਿਕਾਂ ਦੇ ਨਾਲ ਸੀ। ਇਹ ਸਾਹਮਣੇ ਇਹ ਵੀ ਸਿੱਖਾਂ ਦਾ ਘਰ ਸੀ? ਆਏ ਵੀ ਸਿੱਖਾਂ ਦਾ ਘਰ। ਇਹ ਕਿਹਨਾਂ ਦਾ ਸੀਗਾ? ਇਹ ਦਲੀਪ ਸਿੰਘ ਤੇ ਜੈਬ ਸਿੰਘ। ਦਲੀਪ ਸਿੰਘ ਤੇ ਅਜੈਬ ਸਿੰਘ। ਜੈਬ ਸਿੰਘ। ਅੱਛਾ ਜੀ, ਚਲੋ। ਆ ਕਿਹਦਾ ਘਰ ਸੀ ਜੀ? ਪਾਲਾ ਸਿੰਘ ਦਾ। ਪਾਲਾ ਸਿੰਘ ਦਾ। ਇਹ ਘਰ ਕਿਹਨਾਂ ਦਾ ਸੀਗਾ ਇਹ ਵਾਲਾ? ਇਹਨਾਂ ਦੇ ਤਾਰਾ ਸਿੰਘ ਜੀ। ਤਾਰਾ ਸਿੰਘ, ਹੋਰ? ਔਰ ਹਰੀ ਸਿੰਘ। ਹਰੀ ਸਿੰਘ। ਜਥੇਦਾਰ। ਜਥੇਦਾਰ? ਜਥੇਦਾਰ ਸਿੰਘ। ਜਥੇਦਾਰ ਸਿੰਘ, ਉਸ ਵੇਲੇ ਕੋਈ ਜਥੇਦਾਰ ਹੋਣਾ। ਠੀਕ ਠੀਕ। ਲਓ ਜੀ, ਬਜ਼ੁਰਗਾਂ ਨੇ ਸਾਨੂੰ ਇੱਕ ਇੱਕ ਘਰ ਵਿਖਾ ਦਿੱਤਾ ਹੈ। ਬਹੁਤ ਵੱਡੀ ਗੱਲ ਹੈ। ਇਹਨਾਂ ਨੂੰ ਅੱਜ ਵੀ ਉਹ ਗਲੀਆਂ, ਉਹ ਸਾਰੇ ਸਰਦਾਰ ਜਿਹੜੇ ਨੇ ਅੱਜ ਵੀ ਉਸੇ ਤਰ੍ਹਾਂ ਯਾਦ ਆ।
ਕੌਣ ਰਹਿੰਦੇ ਸੀ ਗਲੀ 'ਚ? ਕੌਣ ਰਹਿੰਦੇ ਸੀ? ਵਧਾਵਾ ਸਿੰਘ, ਵਧਾਵਾ ਸਿੰਘ, ਸੁਹਾਵਾ ਸਿੰਘ, ਸੁਹਾਵਾ ਸਿੰਘ। ਹਾਂ ਠੀਕ ਹੈ। ਇਸ ਤਰ੍ਹਾਂ ਕਰਕੇ ਨਾ ਸੁੰਦਰ ਸਿੰਘ, ਸੁੰਦਰ ਸਿੰਘ। ਗਿਆਨ ਸਿੰਘ, ਅੱਛਾ ਇਹ ਇਹਨਾਂ ਦੇ ਵੱਡੇ ਅੱਛਾ। ਤੇ ਇਹਨੂੰ ਕੀ ਇਹਨਾਂ ਨੂੰ ਕੀ ਕਹਿੰਦੇ ਸੀਗੇ? ਸਰਕਾਰ ਜੀ। ਸਰਕਾਰੀ।